ਮੇਰੇ ਨਾਲ ਉੱਥੇ ਇਦਾਂ ਹੋਇਆ, ਮੈਂ ਸੰਮਣ ਬੁਰਜ ਦੇ ਬਿਲਕੁਲ ਸਾਹਮਣੇ ਖੜਾ ਸੀ। ਇੱਕ ਥਾਂ ਤੇ ਲਿਆ ਕੇ ਖਿਲਾਰ ਕੇ ਤੇ ਮੈਨੂੰ ਦੱਸਿਆ ਗਿਆ ਵੀ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਖੜੇ ਹੋ ਕੇ ਵੰਗਾ ਰਿਹਾ ਸੀ, ਹੈਨਾ, ਵੀ ਜਿੱਤੇ ਹੋਏ ਜਰਨੈਲ ਦਾ ਪੁੱਤ ਰੱਖ ਲਓ। ਉਹ ਜਦੋਂ ਮੈਂ ਉਸ ਥਾਂ ਤੇ ਖਲੋ ਕੇ ਤੇ ਉਧਰ ਉੱਪਰ ਨੂੰ ਦੇਖਿਆ, ਮੈਨੂੰ ਆਪਣੇ ਆਪ 'ਚ ਕੁਝ ਕਰਨਾ ਨਹੀਂ ਪਿਆ, ਆਪ ਮੁਹਾਰੇ ਜਕਾਰਾ ਨਿਕਲਿਆ। ਔਰ ਬਿਲਕੁਲ ਉਹਦੇ ਪਿਛਲੇ ਪਾਸੇ ਤੁਸੀਂ ਦੇਖਿਆ ਹੀ ਹੈ ਕਿ ਮਸਜਿਦ ਹੈ, ਔਰ ਮਸਜਿਦ ਦਾ ਸ਼ਾਮ ਦਾ ਵੇਲਾ ਸੀਗਾ, ਲੋਕ ਨਮਾਜ਼ ਅਦਾ ਕਰਕੇ ਨਿਕਲ ਰਹੇ ਸੀ। ਜਕਾਰਾ ਜਦੋਂ ਮੈਂ ਬੁਲਾਇਆ ਨਾ, ਤਾਂ ਉਸ ਤੋਂ ਬਾਅਦ ਮੇਰੇ ਨਾਲ ਆਪਣਾ ਹੀ ਇੱਧਰ ਦਾ ਮੁੰਡਾ ਸੀਗਾ, ਉਹ ਕਹਿੰਦਾ ਵੀ ਭਾਜੀ ਉੱਧਰ ਪਿੱਛੇ ਆ ਸਿਸਟਮ ਹੈ ਤੇ ਕੋਈ ਮੁਸ਼ਕਲ ਨਾ ਆ ਜਾਏ। ਮੈਂ ਕਿਹਾ ਕੋਈ ਗੱਲ ਨਹੀਂ, ਦੇਖੀ ਜਾਊਗੀ। ਹੁਣ ਇਹ ਤੇ ਫਲੋ 'ਚ ਸੀਗਾ। ਪਰ ਓਨੈਸਟਲੀ ਦੱਸਾਂ ਤਾਂ ਸਾਨੂੰ ਉੱਥੇ ਇੰਨਾ ਕੁ ਪਿਆਰ ਦਿੱਤਾ ਲੋਕਾਂ ਨੇ, ਔਰ ਮਸਜਿਦ ਦੇ ਦਰਵਾਜ਼ੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਖੁਲਾਏ ਸੀ, ਕਿਉਂਕਿ ਆਮ ਲੋਕਾਂ ਵਾਸਤੇ ਉਹ ਮਸਜਿਦ ਅਵੇਲੇਬਲ ਨਹੀਂ ਸੀਗੀ, ਹੈਨਾ। ਉਹ ਸਿਰਫ ਸ਼ਾਹੀ ਲੋਕ ਉੱਥੇ ਜਾ ਸਕਦੇ ਸੀ, ਤਾਂ ਹੀ ਨਾਮ ਦਾ ਸ਼ਾਹੀ ਮਸਜਿਦ ਸੀਗਾ। ਉਹ ਜਦੋਂ ਮੈਂ ਉਹ ਦੇਖਿਆ ਕਿ ਅੱਜ ਵੀ ਚਾਹੇ ਉਹ ਮੁਸਲਮਾਨ ਹੋਣ, ਚਾਹੇ ਉੱਧਰ ਮਿਨੋਰਿਟੀ ਸਿੱਖ ਹੋਣ, ਉਹਨਾਂ ਦੇ ਦਿਲਾਂ 'ਚ ਮਹਾਰਾਜਾ ਰਣਜੀਤ ਸਿੰਘ ਵਾਸਤੇ ਜਿਹੜਾ ਪਿਆਰ ਹੈ, ਉਸ ਸਲਤਨਤ ਦੀ ਜਿਹੜੀ ਉਹ ਸੁਨਹਿਰੀ ਛਵੀ ਉਹਨਾਂ ਦੇ ਦਿਮਾਗ 'ਚ ਅੱਜ ਵੀ ਬੈਠੀ ਹੈ, ਉਹ ਬਹੁਤ ਅਸਰਦਾਰ ਹੈ।